जरा पाकिस्तान आस्ट्रेलिया सीरीज़ की ਅਸੀਂ ਗੱਲ ਕਰੀਏ ਹਰ ਸ਼ੋਬੇ ਵਿੱਚ ਅਸੀਂ ਉਹਨਾਂ ਨੂੰ ਆਊਟ ਕਲਾਸ ਕੀਤਾ ਤੇ 111 ਰਨਸ ਦੇ ਵੱਡੇ ਮਾਰਜਨ ਨਾਲ ਤੀਜੇ T20 ਮੈਚ ਵਿੱਚ ਉਹਨਾਂ ਨੂੰ ਸ਼ਿਕਸਤ ਦਿੱਤੀ ਹੈ। ਪਹਿਲਾਂ ਬੈਟਿੰਗ ਕਰਦੇ ਹੋਏ ਅਸੀਂ 208 ਰਨਸ ਦਾ ਟਾਰਗੇਟ ਦਿੱਤਾ। ਸਾਇਮ ਅਯੂਬ ਨੂੰ ਸ਼ਾਬਾਸ਼ ਤੇ ਬੱਲੇ 56 ਰਨਸ ਦੀ ਉਹਨਾਂ ਨੇ ਸ਼ਾਨਦਾਰ ਇਨਿੰਗਸ ਖੇਡੀ ਤੇ ਸਭ ਤੋਂ ਅੱਛੀ ਤੇ ਪੋਜ਼ਿਟਿਵ ਚੀਜ਼ ਇਹ ਲੱਗੀ ਕਿ ਬਾਬਰ ਆਜ਼ਮ ਦਾ ਬੱਲਾ ਚੱਲ ਗਿਆ, ਲੇਕਿਨ ਪਿਛਲੇ 2 ਮੈਚਾਂ ਵਿੱਚ ਉਹ ਫਲॉप ਰਹੇ ਨੇ ਤੇ ਆਇਆ ਅਸੀਂ ਇਹ ਅਫੋਰਡ ਕਰ ਸਕਦੇ ਹਾਂ ਨਹੀਂ, ਇਹਦੇ ਤੋਂ ਅਸੀਂ ਗੱਲ ਕਰਾਂਗੇ। ਨਾਲ ਤੁਸੀਂ ਵੇਖੋ ਨਾ ਆਸਟ੍ਰੇਲੀਆ ਦੀ ਪੂਰੀ ਟੀਮ 96 ਰਨਸ ਉੱਤੇ ਆਊਟ ਹੋ ਗਈ। ਮਿਚਲ ਮਾਰਸ਼ ਦਾ 1 ਰਨ ਸੀਗਾ ਤੇ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਜੀ ਮਿਚਲ ਮਾਰਸ਼ ਕੋਈ ਵੱਡੇ ਇੱਕ ਸਕੋਰ ਕਰਨਗੇ, ਲੇਕਿਨ ਮੁਹੰਮਦ ਨਵਾਜ਼ ਦੀ ਸ਼ਾਨਦਾਰ ਬੋਲਿੰਗ ਰਹੀ। ਉਹਨਾਂ ਨੇ 5 ਵਿਕਟਾਂ ਹਾਸਿਲ ਕੀਤੀਆਂ ਤੇ ਮੈਂ ਯਾਸਿਰ ਸਾਹਿਬ ਇਹ ਸੋਚਦਾ ਪਿਆ ਸੀ ਕਿ ਆਸਟ੍ਰੇਲੀਆ ਦੀ ਜਗ੍ਹਾ ਜੇ ਕੀਨੀਆ ਦੀ ਟੀਮ ਹੁੰਦੀ ਉਹਨੇ ਚੰਗਾ ਪਰਫਾਰਮ ਕਰ ਦੇਣਾ ਸੀ। ਸਹੀ ਕਹਿ ਰਹੇ ਹੋ, ਕੀਨੀਆ ਜਾਂ ਯੁਗੰਡਾ ਜਾਂ ਸਕਾਟਲੈਂਡ ਦੀ ਟੀਮ ਨੂੰ ਬੁਲਾ ਲੈਂਦੇ। ਹੁਣ ਵੈਸੇ ਵੀ ਸਕਾਟਲੈਂਡ ਦੀ ਟੀਮ ਜਿਹੜੀ ਨਾ ਵਰਲਡ ਕੱਪ ਦੇ ਵਿੱਚ ਉਹਨੂੰ ਵੀ ਤਿਆਰੀ ਦਾ ਜਿਹੜਾ ਨਾ ਮੌਕਾ ਮਿਲ ਜਾਂਦਾ। ਆਸਟ੍ਰੇਲੀਆ ਦੀ ਤਰਫੋਂ ਮੁਫਾਜ਼ ਕੋਈ ਜਿਹੜਾ ਨਾ ਜਵਾਬ ਨਹੀਂ ਸੀ ਪਾਕਿਸਤਾਨ ਦੇ ਸਪਿਨਰਸ ਦਾ। ਪਾਕਿਸਤਾਨ ਦੇ ਜਿਹੜੇ ਸਪਿਨਰ ਸੀ ਉਹਦੇ ਜਾਲ ਦੇ ਵਿੱਚ ਪੂਰੀ ਸੀਰੀਜ਼ ਦੇ ਵਿੱਚ ਜਿਹੜਾ ਨਾ ਆਸਟ੍ਰੇਲੀਆ ਫਸਿਆ ਰਿਹਾ। ਇਹ ਟੀਮ ਅੱਛੀ ਸੀ, ਮਤਲਬ ਇਹਨੂੰ ਕਹਿਣਾ ਕਿ ਡੀ ਟੀਮ ਹੋਵੇ ਜਾਂ ਜ਼ੈਡ ਟੀਮ ਹੋਵੇ ਆਸਟ੍ਰੇਲੀਆ ਦੀ, ਵੈਸੇ ਅਗਰ ਇਹ ਪਰਫਾਰਮ ਨਹੀਂ ਕਰ ਸਕਦੇ ਜਾਂ ਉਹਨਾਂ ਦੀ ਜਿਹੜੀ ਕੈਪੇਬਿਲਿਟੀ ਹੈ, ਮਤਲਬ ਇਹਨਾਂ ਕੰਡੀਸ਼ਨ ਦੇ ਵਿੱਚ ਇੱਥੇ ਸਲੋ ਲੋ ਟਰਨਿੰਗ ਟਰੈਕ ਹੋਣਗੇ, ਉੱਥੇ ਅਗਰ ਇਹ ਟੀਮ ਫਸਦੀ ਹੈ ਤੇ ਇਹ ਅੱਛੀ ਟੀਮ ਸੀ। ਮਤਲਬ ਇਹਦੇ ਵਿੱਚ ਅਗਰ ਤੁਸੀਂ ਦੇਖੋ ਸਟੀਵਨ ਸਮਿਥ ਹੀ ਨਹੀਂ ਸੀ ਜਿਹਨੂੰ ਇੱਕ ਇਹਨਾਂ ਨੇ ਖੁਦ ਪਿਛਲੇ 2 ਸਾਲਾਂ ਤੋਂ T20 ਕ੍ਰਿਕਟ ਦੇ ਵਿੱਚ ਨਹੀਂ ਰੱਖਿਆ ਹੋਇਆ। ਅਗਰ ਇਹ ਸਟੀਵਨ ਸਮਿਥ ਹੁੰਦਾ ਔਰ ਇਹਨਾਂ ਨੂੰ ਚਾਹੀਦਾ ਸੀ ਮਤਲਬ ਕਿ ਸਟੀਵਨ ਸਮਿਥ ਵਰਗਾ ਬੱਲੇਬਾਜ਼ ਸਬ ਕੰਟੀਨੈਂਟ ਦੇ ਵਿੱਚ ਜਿਹੜਾ ਨਾ ਵਰਲਡ T20 ਹੋ ਰਿਹਾ ਤੇ ਉਹਨੂੰ ਜਿਹੜਾ ਨਾ ਰੱਖਣਾ ਚਾਹੀਦਾ ਸੀ ਟੀਮ ਦੇ ਵਿੱਚ। ਬਾਕੀ ਮਿਚਲ ਮਾਰਸ਼ ਹੋਵੇ, ਉਸ ਤੋਂ ਬਾਅਦ ਤੁਸੀਂ ਦੇਖੋ ਟ੍ਰੈਵਿਸ ਹੈਡ 2 ਮੁਕਾਬਲੇ ਤੋਂ ਬਾਅਦ ਉਹਨੂੰ ਡ੍ਰੌਪ ਕਰਨਾ ਪਿਆ। ਫਿਰ ਥੱਲੇ ਤੁਸੀਂ ਆ ਜਾਓ, ਸਟੋਇਨਿਸ ਖੇਡਿਆ ਵੀ ਹੈ ਲੇਕਿਨ ਉਹ ਉਸ ਤਰ੍ਹਾਂ ਪਰਫਾਰਮ ਨਹੀਂ ਕਰ ਸਕਿਆ। ਇੱਕ ਟੀਮ ਡੇਵਿਡ ਹੀ ਸੀ ਜਿਹੜਾ ਕਿ ਇਸ ਟੀਮ ਦੇ ਵਿੱਚ ਨਹੀਂ ਸੀ ਔਰ ਬੋਲਿੰਗ ਦੇ ਵਿੱਚ ਹੈਜ਼ਲਵੁੱਡ ਜਾਂ ਕਮਿੰਸ ਦੋਨੋਂ ਇੰਜਰਡ ਸੀ, ਅਨਫਿਟ ਸੀ। ਸਟਾਰਕ ਤਾਂ ਪਹਿਲੇ ਰਿਟਾਇਰ ਹੋ ਚੁੱਕਿਆ ਹੈ ਤੇ ਅਗਰ ਇਹਨਾਂ ਦੀ ਪੂਰੀ ਟੀਮ ਦੇਖੀ ਜਾਵੇ ਫਾਸਟ ਬੋਲਿੰਗ ਦਾ ਵੈਸੇ ਇਨਫੈਕਟਿਵ ਔਰ ਜਿਹੜੇ ਸਪਿਨਰਸ ਨੇ ਇਹਨਾਂ ਦੇ ਜਿਹਦੇ ਚ ਕੂਪਰ ਕਨੋਲੀ ਹੋਵੇ ਜਾਂ ਕੌਨਮੈਨ ਹੋ ਉਹ ਉਸ ਤਰ੍ਹਾਂ ਦੇ ਇਫੈਕਟਿਵ ਨਜ਼ਰ ਨਹੀਂ ਆਏ। ਜ਼ੈਂਪਾ ਵੀ ਕੱਲ ਦੇ ਮੁਕਾਬਲੇ 'ਚ ਸਿਰਫ 2 ਓਵਰ ਹੀ ਸੁੱਟ ਚੁੱਕੇ। ਪਹਿਲੇ ਮੈਚ 'ਚ ਦੂਜੇ ਮੈਚ 'ਚ ਉਹਨਾਂ ਨੇ ਪਾਕਿਸਤਾਨੀ ਬੱਲੇਬਾਜ਼ਾਂ ਨੂੰ ਜ਼ਰੂਰ ਤੰਗ ਕੀਤਾ। ਫਿਰ ਪਾਕਿਸਤਾਨ ਦੀ ਜਿਹੜੀ ਬੱਲੇਬਾਜ਼ੀ ਹੈ ਸ਼ਾਨਦਾਰ ਬੱਲੇਬਾਜ਼ੀ ਰਹੀ। ਟੌਪ ਦੇ ਉੱਤੇ ਸਲਮਾਨ ਅਲੀ ਆਗਾ ਨੇ ਜਿਸ ਤਰ੍ਹਾਂ ਦੂਸਰੇ ਮੈਚ 'ਚ ਜਾਂ ਪਹਿਲੇ ਮੈਚ ਦੇ ਵਿੱਚ ਸਟਾਰਟ ਦਿੱਤਾ। ਫਿਰ ਸਾਇਮ ਨੇ ਕੱਲ ਦੇ ਮੈਚ ਦੇ ਵਿੱਚ ਜਿਹੜਾ ਨਾ ਬਹੁਤ ਹੀ ਅੱਛਾ 50 ਸਕੋਰ ਕੀਤੀ। ਫਿਰ ਬਾਬਰ ਦੇ ਬੱਲੇ ਦੇ ਵਿੱਚੋਂ ਵੀ ਰਨਸ ਆਏ ਲੇਕਿਨ ਉਹ ਫਲੋ ਬਾਬਰ ਦੇ ਬੱਲੇ ਦੇ ਵਿੱਚੋਂ ਹਜੇ ਦਿਖਾਈ ਨਹੀਂ ਦੇ ਰਿਹਾ ਜਿਹੜਾ ਕਿ ਬਾਬਰ ਦੇ ਬੱਲੇ ਦੇ ਵਿੱਚੋਂ ਅਸੀਂ ਦੇਖਦੇ ਰਹੇ ਹਾਂ। ਤੇ ਹੋ ਸਕਦਾ ਹੈ ਕਿ ਕੌਨਫੀਡੈਂਸ ਗੇਨ ਕਰੇ। ਵੈਸੇ ਵੀ ਉਹਨਾਂ ਦਾ ਨੰਬਰ ਜਿਹੜਾ ਨੰਬਰ 4 ਹੈ ਉਹ ਨੰਬਰ 4 ਹੈ ਵੀ ਨਹੀਂ। ਕੱਲ ਦੇ ਮੁਕਾਬਲੇ 'ਚ ਵੀ ਅਸੀਂ ਦੇਖੀਏ ਤੇ ਬਾਬਰ ਜਿਹੜਾ ਨਾ ਆਪਣੀ ਹੀ ਗੇਮ ਕਰਦੇ ਰਹੇ, ਮਤਲਬ ਸਿੰਗਲ ਡਬਲ। ਉਹ ਜਦੋਂ ਖਵਾਜਾ ਨਾਫੇ ਵੀ ਆ ਗਿਆ ਕ੍ਰੀਜ਼ ਦੇ ਉੱਤੇ ਤੇ ਖਵਾਜਾ ਨਾਫੇ ਨੇ ਦੇਖੋ 11 ਗੇਂਦਾਂ 'ਚ 21 ਕੀਤਾ, ਅੱਛਾ 21 ਸਕੋਰ ਕੀਤਾ, ਲੇਕਿਨ ਉੱਥੇ ਜਦੋਂ ਹਿੱਟਾਂ ਚਾਹੀਦੀਆਂ ਸੀ ਉੱਥੇ ਵੀ ਬਾਬਰ ਆਜ਼ਮ ਜਿਹੜਾ ਨਾ ਸਿੰਗਲ ਡਬਲ ਇਹਨਾਂ ਚੀਜ਼ਾਂ ਦੇ ਉੱਤੇ ਰਿਲਾਈ ਕਰਦੇ ਰਹੇ। ਥੱਲੇ ਫਿਰ ਸ਼ਾਦਾਬ ਖਾਨ ਦੀ 17 ਬਾਲਾਂ 'ਚ ਜਿਹੜਾ ਕੈਮੀਓ ਸੀ ਦੂਸਰੇ T20 ਦੇ ਵਿੱਚ ਵੀ ਉਹਨਾਂ ਨੇ ਅੱਛੀ ਬੈਟਿੰਗ ਕੀਤੀ ਔਰ ਕੱਲ ਦੇ ਮੁਕਾਬਲੇ ਵਿੱਚ ਵੀ ਅੱਛੀ ਬੈਟਿੰਗ ਕੀਤੀ। ਅੱਛਾ ਯਾਸਿਰ ਸਾਹਿਬ, ਜੇ ਅਸੀਂ ਸ਼ਾਹੀਨ ਸ਼ਾਹ ਅਫਰੀਦੀ ਦੀ ਗੱਲ ਕਰੀਏ ਬਿਗ ਬੈਸ਼ ਵਿੱਚ ਤੇ ਉਹ ਫਲॉप ਰਹੇ ਨੇ, ਉਸ ਤੋਂ ਬਾਅਦ ਇੰਜਰਡ ਹੋਏ ਨੇ ਤੇ ਇਹ ਕਿਹਾ ਜਾਂਦਾ ਹੈ ਕਿ ਜੀ ਇੰਜਰੀ ਤੋਂ ਬਾਅਦ ਵਾਪਸੀ ਕਰਨਾ ਬੜਾ ਮੁਸ਼ਕਿਲ ਹੁੰਦਾ ਹੈ ਕਿਸੇ ਵੀ ਬੋਲਰ ਵਾਸਤੇ, ਲੇਕਿਨ ਕੱਲ ਉਹਨਾਂ ਦੀ ਵੀ ਇੰਟੈਂਟ ਨਜ਼ਰ ਆਈ ਹੈ। 16 ਰਨਸ ਦੇ ਕੇ ਉਹਨਾਂ ਨੇ 2 ਵਿਕਟਾਂ ਹਾਸਿਲ ਕੀਤੀਆਂ ਹੈ ਤੇ ਇੱਕ ਵੱਡੇ ਬੋਲਰ ਦਾ ਚੱਲਣਾ ਤੁਹਾਨੂੰ ਲੱਗਦਾ ਕਿ ਵਰਲਡ ਕੱਪ ਵਿੱਚ ਇੱਕ ਅੱਛਾ ਸਿਗਨਲ ਹੈ? ਸ਼ਾਹੀਨ ਸ਼ਾਹ ਅਫਰੀਦੀ ਦਾ ਦੇਖੋ ਕਮਾਲ ਇਹੀ ਹੈ ਕਿ ਸ਼ਾਹੀਨ ਸ਼ਾਹ ਅਫਰੀਦੀ ਜਿਹੜਾ ਨਾ ਨਵੇਂ ਗੇਂਦ ਦੇ ਨਾਲ ਉੱਪਰੋਂ ਸਾਨੂੰ ਜਦੋਂ ਵਿਕਟਾਂ ਲੈ ਕੇ ਦਿੰਦਾ ਹੈ ਨਾ ਫਿਰ ਪਾਕਿਸਤਾਨ ਦੀ ਪੂਰੀ ਟੀਮ ਹੀ ਜਿਹੜੀ ਨਾ ਡਿਫਰੈਂਟ ਜਿਹੜਾ ਨਾ ਦਿਖਾਈ ਦੇਣਾ ਸ਼ੁਰੂ ਕਰ ਦਿੰਦੀ ਹੈ। ਕਿਉਂਕਿ ਪਾਕਿਸਤਾਨ ਕੋਲ ਜਿਹੜੇ ਸਪਿਨਰਸ ਨੇ ਨਾ ਮੁਫਾਜ਼ ਉਹ ਕਾਫੀ ਵੈਰਾਈਟੀ ਹੈ। ਲੈਗ ਬ੍ਰੇਕ ਬੋਲਰ ਵੀ ਹੈ ਸ਼ਾਦਾਬ ਖਾਨ, ਲੈਫਟ ਆਰਮ ਸਪਿਨਰ ਸਾਡੇ ਕੋਲ ਨਵਾਜ਼ ਵੀ ਹੈ, ਫਿਰ ਸਾਡੇ ਕੋਲ 2 ਮਿਸਟਰੀ ਸਪਿਨਰ ਨੇ ਜਿਸ ਤਰ੍ਹਾਂ ਅਬਰਾਰ ਹੈ, ਉਹਦੇ ਨਾਲ ਜਿਹੜਾ ਨਾ ਉਸਮਾਨ ਤਾਰਿਕ ਹੈ। ਫਿਰ ਪਾਕਿਸਤਾਨ ਕੋਲ ਸਲਮਾਨ ਅਲੀ ਆਗਾ ਕਪਤਾਨ ਹੈ, ਆਫ ਬ੍ਰੇਕ ਬੋਲਰ ਜਿਨ੍ਹਾਂ ਦੀ ਅਜੇ ਵਾਰੀ ਨਹੀਂ ਆ ਰਹੀ। ਫਿਰ ਇੱਕ ਹੋਰ ਮਿਸਟਰੀ ਸਾਇਮ ਅਯੂਬ ਵੀ ਹੈ। ਤੇ ਅਗਰ ਇਹੋ ਜਿਹੀਆਂ ਕੰਡੀਸ਼ਨ ਸਾਨੂੰ ਮਿਲਦੀਆਂ ਰਹੀਆਂ, ਮਤਲਬ ਜਿਸ ਤਰ੍ਹਾਂ ਦੀ ਇਹ ਸਪਿਨਿੰਗ ਕੰਡੀਸ਼ਨ ਹੈ ਤੇ ਅਗਰ ਉੱਪਰੋਂ ਮਤਲਬ ਪੂਰੀ ਤਰ੍ਹਾਂ ਫਿਟ ਸ਼ਾਹੀਨ ਸ਼ਾਹ ਅਫਰੀਦੀ ਜਿਹਦੇ ਕੋਲ ਸਵਿੰਗ ਜਿਸ ਤਰ੍ਹਾਂ ਕੱਲ ਦੇ ਮੁਕਾਬਲੇ 'ਚ ਅਸੀਂ ਦੇਖੀਏ ਸਵਿੰਗ ਦੇ ਨਾਲ ਉਹਨਾਂ ਨੇ ਜਿਸ ਤਰ੍ਹਾਂ ਬੋਲਡ ਕੀਤਾ ਕਪਤਾਨ ਨੂੰ ਮਿਚਲ ਮਾਰਸ਼ ਨੂੰ, ਸ਼ਾਨਦਾਰ ਬਾਲ ਸੀ ਔਰ ਇਹੀ ਇਹ ਪਹਿਲਾਂ ਕਰਦੇ ਰਹੇ ਨੇ। ਉਹਨਾਂ ਦਾ ਮਸਲਾ ਸਿਰਫ ਇਹੀ ਹੈ ਮੁਫਾਜ਼, ਜਿਹੜੀ ਅਸੀਂ ਆਫ ਦੀ ਰਿਕਾਰਡ ਵੀ ਗੱਲ ਕਰਦੇ ਰਹਿੰਦੇ ਹਾਂ ਔਨ ਰਿਕਾਰਡ ਵੀ ਗੱਲ ਕਰਦੇ ਨੇ ਕਿ ਫਿਟਨੈਸ। ਇੰਝ ਲੱਗਦਾ ਹੈ ਕਿ ਸ਼ਾਹੀਨ 2 ਮੁਕਾਬਲੇ ਦੇ ਵਿੱਚ ਤਾਂ ਆਪਣਾ ਜ਼ੋਰ ਲਾਉਂਦਾ ਹੈ ਪੂਰਾ, ਲੇਕਿਨ ਉਸ ਤੋਂ ਬਾਅਦ ਜਿਹੜਾ ਨਾ ਉਹਦਾ ਜਿਹੜਾ ਜ਼ੋਰ ਜਿਹੜਾ ਨਾ ਘਟਣਾ ਸ਼ੁਰੂ ਕਰ ਦਿੰਦਾ ਹੈ। ਇਸ ਤਰ੍ਹਾਂ ਲੱਗਦਾ ਇਸ ਤਰ੍ਹਾਂ ਫਿਟਨੈਸ ਉਸ ਲੈਵਲ ਦੀ ਨਹੀਂ ਹੈ ਜਿਹੜੀ ਕਿ ਇੰਟਰਨੈਸ਼ਨਲ ਕ੍ਰਿਕਟ ਡਿਮਾਂਡ ਕਰਦੀ ਹੈ। ਫਿਰ ਜਿਸ ਤਰ੍ਹਾਂ ਏਸ਼ੀਆ ਕੱਪ ਸੀ ਉਹਦੇ ਵਿੱਚ ਵੀ ਸ਼ੁਰੂ ਦਾ ਜਿਹੜਾ ਹਾਫ ਸੀ ਉਹਦੇ ਵਿੱਚ ਸ਼ਾਹੀਨ ਸ਼ਾਹ ਅਫਰੀਦੀ ਅੱਛਾ ਪਰਫਾਰਮ ਨਹੀਂ ਕਰ ਰਹੇ ਸੀ, ਲੇਕਿਨ ਜਿਸ ਤਰ੍ਹਾਂ ਹੀ ਉਹਨਾਂ ਨੇ ਵਿਕਟਾਂ ਲੈਣੀਆਂ ਸ਼ੁਰੂ ਕੀਤੀਆਂ ਆਖਰੀ ਮੁਕਾਬਲਿਆਂ ਦੇ ਵਿੱਚ ਤੇ ਪਾਕਿਸਤਾਨ ਦੀ ਟੀਮ ਟੋਟਲੀ ਡਿਫਰੈਂਟ ਜਿਹੜੀ ਨਾ ਦਿਖਾਈ ਦਿੱਤੀ। ਤੇ ਸਟ੍ਰਾਈਕ ਬੋਲਰ ਨੇ ਔਰ ਨਵੇਂ ਗੇਂਦ ਦੇ ਨਾਲ ਸ਼ਾਹੀਨ ਸ਼ਾਹ ਅਫਰੀਦੀ ਫੁੱਲ ਫਾਰਮ ਤੇ ਫੁੱਲ ਫਿਟਨੈਸ ਹੀ ਹੋਵੇ ਤੇ ਫਿਰ ਦੁਨੀਆ ਦੀ ਕੋਈ ਵੀ ਟੀਮ ਹੋਵੇ ਕੋਈ ਵੀ ਬੱਲੇਬਾਜ਼ ਹੋਣ ਤੇ ਸ਼ਾਹੀਨ ਸ਼ਾਹ ਅਫਰੀਦੀ ਕੋ ਇੱਕ ਕਮਾਲ ਹੈ ਕਿ ਉਹਨਾਂ ਨੂੰ ਆਊਟ ਕਰ ਸਕਦਾ।
ਅੱਛਾ, ਜੈਸੇ ਅਸੀਂ ਗੱਲ ਕਰੀਏ ਉਸਮਾਨ ਤਾਰਿਕ ਦੀ, ਉਹਨਾਂ ਨੇ ਬੜੀ ਸ਼ਾਨਦਾਰ ਬੋਲਿੰਗ ਕੀਤੀ ਹੈ ਤੇ ਆਸਟ੍ਰੇਲੀਆਈ ਬੈਟਰਸ ਜੱਜ ਨਹੀਂ ਕਰ ਸਕੇ। ਅਸੀਂ ਜੇ ਵੇਖੀਏ ਉਹਨਾਂ ਨੇ ਕੈਮਰਨ ਗ੍ਰੀਨ ਨੂੰ ਆਊਟ ਕੀਤਾ ਤੇ ਪਵੇਲੀਅਨ ਜਾਂਦੇ ਹੋਏ ਬੜੇ ਗੁੱਸੇ ਦਾ ਉਹਨਾਂ ਨੇ ਇਜ਼ਹਾਰ ਕੀਤਾ। ਉਹ ਇੰਜ ਤਰ੍ਹਾਂ ਉਹਨਾਂ ਨੇ ਇੱਕ ਐਕਸ਼ਨ ਕੀਤਾ ਕਿ ਜੀ ਇਹ ਜੈਕ ਮਾਰਦਾ ਪਿਆ ਹੈ। ਤੁਹਾਨੂੰ ਪਤਾ ਹੈ PCB ਨੇ ਵੀ ਕਲੀਅਰ ਕੀਤਾ ਹੈ, ICC ਤਰਫੋਂ ਵੀ ਕਲੀਅਰ ਹੋ ਚੁੱਕੇ ਨੇ ਉਸਮਾਨ ਤਾਰਿਕ। ਤੇ ਇਹ ਆਸਟ੍ਰੇਲੀਆਈ ਬੈਟਰਸ ਦੀ ਜਿਹੜੀ ਫਰਸਟ੍ਰੇਸ਼ਨ ਹੈ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਇਹ 25 ਕਰੋੜ ਰੁਪਏ ਦੇ ਵਿੱਚ ਖਰੀਦਿਆ ਗਿਆ ਹੈ ਕੈਮਰਨ ਗ੍ਰੀਨ ਜਿਹੜਾ ਨਾ। 25 ਕਰੋੜ ਨੂੰ ਅਗਰ ਪਾਕਿਸਤਾਨੀ ਕਰੰਸੀ ਦੇ ਵਿੱਚ ਕਨਵਰਟ ਕੀਤਾ ਜਾਵੇ ਤੇ ਤਕਰੀਬਨ 75 ਕਰੋੜ। ਤੇ ਪਾਕਿਸਤਾਨ ਦੀ ਇੱਕ PSL ਦੀ ਜਿਹੜੀ ਆਕਸ਼ਨ ਦੀ ਜਿਹੜੀ ਕੀਮਤ ਲੱਗ ਰਹੀ ਹੈ ਨਾ, ਉਹ ਤਕਰੀਬਨ ਕੋਈ 45 ਤੋਂ 50 ਕਰੋੜ ਰੁਪਏ ਹੈ। ਤੇ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇਹ ਜਿਹੜਾ 75 ਕਰੋੜ ਰੁਪਏ ਦੇ ਵਿੱਚ IPL 'ਚ ਖਰੀਦਿਆ ਹੈ ਤੇ ਜਿਹੜੀ IPL ਹੈ ਉਹ ਕਿਹੋ ਜਿਹੀ ਲੀਗ ਹੈ। ਕਹਿਣ ਦਾ ਮਤਲਬ ਇਹ ਕਿ ਜਦੋਂ ਤੁਸੀਂ ਬॉलਰ ਦਾ ਬਾਲ ਜੱਜ ਨਾ ਕਰ ਸਕੋ, ਫਿਰ ਉਹ ਕਹਿੰਦੇ ਨਾ ਕਿ ਨਾਚ ਨਾ ਜਾਣੇ ਆਂਗਨ ਟੇੜਾ। ਇਹਨਾਂ ਦਾ ਪੁਰਾਣਾ ਵਤੀਰਾ ਹੈ ਮੁਫਾਜ਼, ਕਿ ਜਦੋਂ ਕੋਈ ਚੀਜ਼ ਸਮਝ ਨਹੀਂ ਆਉਂਦੀ ਨਾ ਫਿਰ ਇਲਜ਼ਾਮ ਲਗਾਉਣਾ ਸ਼ੁਰੂ ਕਰਦੇ। ਮਤਲਬ ਮੈਨੂੰ ਨਹੀਂ ਸਮਝ ਆ ਰਹੀ ਸੀ ਉਹ ਕੀ ਕਹਿਣਾ ਚਾਹੁੰਦੇ। ਜਾਂ ਤਾਂ ਉਹਨਾਂ ਨੇ ਵੀਡੀਓਜ਼ ਨਹੀਂ ਦੇਖੀ, ਡਾਟਾ ਐਨਾਲਿਸਟ ਵੀ ਉਹਨਾਂ ਦੇ ਕੋਲ ਹੁੰਦੇ ਨੇ। ਅੱਜ ਕੱਲ ਟੈਕਨੋਲੋਜੀ ਦਾ ਦੌਰ ਹੈ ਤੇ ਸੀਰੀਜ਼ ਆਉਣ ਤੋਂ ਪਹਿਲਾਂ ਉਸਮਾਨ ਤਾਰਿਕ ਦੇ ਬਾਰੇ 'ਚ ਥੋੜਾ ਜਿਹਾ ਸਟੱਡੀ ਕਰ ਲੈਂਦੇ ਕਿ ਇਹਨਾਂ ਦਾ ਰਾਉਂਡ ਆਰਮ ਐਕਸ਼ਨ ਹੈ, ਜਿਸ ਤਰ੍ਹਾਂ ਸਲਿੰਗੀ ਐਕਸ਼ਨ ਜਿਹੜਾ ਨਾ ਮਲਿੰਗਾ ਦਾ ਹੈ। ਇਸ ਤੋਂ ਇਲਾਵਾ ਵੀ ਬਹੁਤ ਸਾਰੇ ਬॉलਰਸ ਐਸੇ ਨੇ, ਹੁਣ ਤੁਸ਼ਾਰਾ ਹੈ, ਉਸ ਤੋਂ ਬਾਅਦ ਪਥਰੀਆਨਾ ਹੈ, ਇਹ ਵੀ ਜਿਹੜੇ ਨਾ ਰਾਉਂਡ ਆਰਮ ਐਕਸ਼ਨ ਹੈ। ਤੇ ਉਹ ਰਾਉਂਡ ਆਰਮ ਐਕਸ਼ਨ ਨੂੰ ਪਤਾ ਨਹੀਂ ਕਿਸ ਤਰ੍ਹਾਂ ਜਿਹੜਾ ਨਾ ਐਲੈਬੋਰੇਟ ਕਰ ਰਹੇ ਸੀ ਆਪਣੇ ਕੋਚ ਨੂੰ ਕਿ ਮੈਨੂੰ ਸਮਝ ਨਹੀਂ ਆ ਰਹੀ। ਤੇ ਫਿਰ ਕੋਚ ਨੂੰ ਵੀ ਜਿਹੜਾ ਨਾ ਪੁੱਛਣਾ ਚਾਹੀਦਾ ਕਿ ਭਾਈ ਇਹਨੂੰ ਕਿਉਂ ਨਹੀਂ ਸਮਝ ਆ ਰਹੀ, ਮਤਲਬ ਕੈਮਰਨ ਗ੍ਰੀਨ ਨੂੰ ਕਿਉਂ ਨਹੀਂ ਸਮਝ ਆ ਰਹੀ ਕਿ ਇਹ ਰਾਉਂਡ ਆਰਮ ਐਕਸ਼ਨ ਹੈ ਤੇ ਰਾਉਂਡ ਆਰਮ ਐਕਸ਼ਨ ਜਿਹੜਾ ਨਾ ਹੁੰਦਾ ਹੈ। ਤੇ ਇਹਨੂੰ ਜੱਜ ਕਰਨ ਵਾਸਤੇ ਜਿਹੜਾ ਨਾ ਤੈਨੂੰ ਆਪਣੀ ਜਿਹੜਾ ਉਹ ਕਹਿੰਦੇ ਨਾ ਪ੍ਰੈਕਟਿਸ ਕਰਨੀ ਚਾਹੀਦੀ ਸੀ, ਤੈਨੂੰ ਦੇਖਣਾ ਚਾਹੀਦਾ ਸੀ। ਤੇ ਇਹਨਾਂ ਦਾ ਪੁਰਾਣਾ ਕੰਮ ਹੈ, ਜਦੋਂ ਕੋਈ ਚੀਜ਼ ਸਮਝ ਨਾ ਆਵੇ ਤੇ ਫਿਰ ਅਗਲੇ ਦੇ ਉੱਤੇ ਜਿਹੜਾ ਨਾ ਇਸ ਤਰ੍ਹਾਂ ਹੀ ਜਿਹੜਾ ਨਾ ਇਲਜ਼ਾਮ ਲਾਣਾ ਸ਼ੁਰੂ ਕਰ ਦਿੰਦੇ ਕਿ ਸਾਨੂੰ ਸਮਝ ਨਹੀਂ ਆ ਰਹੀ। ਬਿਲਕੁਲ ਇਸ ਤਰ੍ਹਾਂ ਹੀ ਹੈ। ਉਹ ਮੈਂ ਕਿਹਾ ਰੋਡ ਪਿੱਛਾ ਸਮਝ ਗਏ ਸੀਗੇ ਲਾਹੌਰ ਦੇ ਜਿਹੜਾ ਇੱਕ ਸਾਰਾ ਐਟਮੋਸਫੇਅਰ ਹੈ। ਅੱਛਾ, ਅਸੀਂ ਨਵਾਜ਼ ਦੀ ਗੱਲ ਕਰੀਏ, 5 ਵਿਕਟਾਂ ਉਹਨਾਂ ਨੇ ਹਾਸਿਲ ਕੀਤੀਆਂ ਤੇ ਏਸ਼ੀਆ ਕੱਪ ਤੋਂ ਉਹਨਾਂ ਦੀ ਪਰਫਾਰਮੈਂਸ ਬੜੀ ਚੰਗੀ ਆ ਰਹੀ ਹੈ ਯਾਸਿਰ ਸਾਹਿਬ। ਤੇ ਮੈਨੂੰ ਲੱਗਦਾ ਹੈ T20 ਵਰਲਡ ਕੱਪ ਵਿੱਚ ਤੇ ਉਹ ਤਬਾਹੀ ਮਚਾ ਦੇਣਗੇ। ਨਵਾਜ਼ ਦੇਖੋ ਵਾਕਈ, ਚਾਹੇ ਉਹ ਟਰਾਈ ਸੀਰੀਜ਼ ਹੋਵੇ, ਉਸ ਤੋਂ ਪਹਿਲਾਂ ਬੰਗਲਾਦੇਸ਼ ਦੀ ਸੀਰੀਜ਼ ਹੋਵੇ ਜਦੋਂ ਉਹਨਾਂ ਨੂੰ ਚਾਂਸ ਮਿਲਣਾ ਸ਼ੁਰੂ ਹੋਇਆ ਸੀ ਉਹ ਸ਼ਾਦਾਬ ਬੈਂਚ, ਉਸ ਤੋਂ ਬਾਅਦ ਪੂਰਾ ਇੱਕ ਸਾਲ ਜਿਹੜਾ ਨਾ ਨਵਾਜ਼ ਦਾ ਜਿਹੜਾ ਨਾ, ਚਾਹੇ ਉਹ ਬੋਲਿੰਗ ਦੇ ਵਿੱਚ ਹੋਵੇ ਚਾਹੇ ਉਹ ਬੈਟਿੰਗ ਦੇ ਵਿੱਚ ਹੋਵੇ, ਦੋਨਾਂ ਦੇ ਵਿੱਚ ਜਿਹੜਾ ਨਾ ਉਹਨੇ ਡੋਮੀਨੇਟ ਕੀਤਾ। ਔਰ ਪਾਕਿਸਤਾਨ ਨੂੰ ਜਿਹੜਾ ਨਾ ਕ੍ਰੂਸ਼ਲ ਮੌਕੇ ਜਿੱਥੇ ਪਾਕਿਸਤਾਨ ਦੀ ਟੀਮ ਫਸ ਜਾਂਦੀ ਸੀ, ਚਾਹੇ ਉਹ ਬੱਲੇਬਾਜ਼ੀ ਦੇ ਵਿੱਚ ਹੋਵੇ, ਇੱਕ ਮੁਕਾਬਲਾ ਤੁਸੀਂ ਏਸ਼ੀਆ ਕੱਪ ਦੇ ਵਿੱਚ ਵੀ ਦੇਖਿਆ, ਨਵਾਜ਼ ਨੇ ਉਹਦੇ ਨਾਲ ਹੁਸੈਨ ਤਲਤ ਦੇ ਨਾਲ ਮਿਲ ਕੇ ਪਾਕਿਸਤਾਨ ਨੂੰ ਜਿਹੜਾ ਨਾ 5 ਵਿਕਟਾਂ ਜਲਦੀ ਗਿਰ ਗਈਆਂ ਸੀ ਅਗੇਂਸਟ ਸ੍ਰੀਲੰਕਾ। ਫਿਰ ਪਾਕਿਸਤਾਨ ਨੂੰ ਮੈਚ ਜਿਹੜਾ ਨੌਕਆਊਟ ਹੀ ਸੀ, ਉਹ ਪਾਕਿਸਤਾਨ ਨੂੰ ਮੈਚ ਜਿਤਾਇਆ। ਫਿਰ ਜਦੋਂ ਬੋਲਿੰਗ ਦੇ ਵਿੱਚ ਆਉਂਦੇ ਨੇ, ਬੋਲਿੰਗ ਦੇ ਵਿੱਚ ਵੀ ਡੈਥ ਦੇ ਵਿੱਚ ਜਿਹੜਾ ਨਾ ਮਸਲਾ ਹੈ ਉਹਨਾਂ ਦਾ ਕਿ ਜਿੱਥੇ ਜ਼ਿਆਦਾ ਫਲੈਟਰ ਪਿਚਸ ਹੋਣ ਜਾਂ ਡੈਥ ਦੇ ਵਿੱਚ ਬੋਲਿੰਗ ਕਰਨੀ ਹੋਵੇ, 18ਵਾਂ 19ਵਾਂ 20ਵਾਂ ਓਵਰ ਜਿਹੜਾ ਨਾ ਨਵਾਜ਼ ਵਾਸਤੇ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ। ਉੱਥੇ ਲੱਗਦਾ ਹੈ ਕਿ ਨਵਾਜ਼ ਕੋ ਕੋਈ ਜਿਹੜਾ ਨਾ ਜਵਾਬ ਨਹੀਂ ਹੈ ਬੱਲੇਬਾਜ਼ਾਂ ਨੂੰ ਕੰਟਰੋਲ ਕਰਨ ਦਾ। ਵੈਸੇ ਵੀ ਸਪਿਨਰਸ ਦਾ ਰੋਲ ਨਹੀਂ ਬਣਦਾ ਕਿ ਉਹ ਆਖਰੀ ਓਵਰਾਂ ਦੇ ਵਿੱਚ ਜਿਹੜਾ ਨਾ ਬੋਲਿੰਗ ਕਰਵਾਏ। ਇੱਕ ਹੀ ਉਹ 2022 ਵਾਲਾ ਮੁਕਾਬਲਾ ਹੀ ਹੈ ਜਿੱਥੇ ਉਹਨਾਂ ਨੇ ਆਖਰੀ ਓਵਰ ਕਰਵਾਇਆ ਸੀ। ਉਹਦੇ ਵਿੱਚ ਵੀ ਦੇਖੋ ਵਿਰਾਟ ਕੋਹਲੀ ਨੇ ਜਾਂ ਹਾਰਦਿਕ ਪਾਂਡਿਆ ਨੇ, ਇੰਡੀਅਨ ਬੱਲੇਬਾਜ਼ਾਂ ਨੇ ਸਕੋਰ ਨਹੀਂ ਸੀ ਕੀਤਾ। ਇਹਨਾਂ ਨੇ ਖੁਦ ਹੀ 9 ਬਾਲਾਂ ਵਾਈਡ ਕਰਵਾ ਕੇ ਜਿਹੜਾ ਨਾ 16 ਸਕੋਰ ਪੂਰਾ ਕਰਵਾ ਦਿੱਤਾ ਸੀ। ਇਸੇ ਵਜ੍ਹਾ ਤੋਂ ਉਹਨਾਂ ਨੂੰ ਫਿਰ ਟੀਮ ਦੇ ਵਿੱਚ ਡ੍ਰੌਪ ਕੀਤਾ ਗਿਆ ਸੀ। ਅਗਰ ਕਪਤਾਨ ਇਹਨਾਂ ਨੂੰ ਸਹੀ ਤਰ੍ਹਾਂ ਯੂਟਿਲਾਈਜ਼ ਕਰਨ ਨਾ ਨਵਾਜ਼ ਨੂੰ, ਇਹ ਬੱਲੇਬਾਜ਼ ਵੀ ਬਹੁਤ ਅੱਛੇ ਨੇ, ਟੌਪ 4 ਟੌਪ 5 ਦੇ ਵਿੱਚ ਖੇਡ ਸਕਦੇ ਨੇ। ਤੇ ਬੋਲਰ ਐਸੇ ਨੇ ਕਿ ਪਾਕਿਸਤਾਨ ਨੂੰ ਜਿਸ ਤਰ੍ਹਾਂ 5 ਵਿਕਟਾਂ, ਮਤਲਬ ਇੱਕ ਕਹਿੰਦੇ ਨਾ ਸਾਇਲੈਂਟ ਐਸੈਸਨ ਨੇ ਕਿ ਤਵੱਜੋ ਸਾਰੀ ਜਿਹੜੀ ਨਾ ਅਬਰਾਰ ਦੇ ਉੱਤੇ ਹੁੰਦੀ ਹੈ। ਅਬਰਾਰ ਸ਼ਾਨਦਾਰ ਬੋਲਿੰਗ ਕਰਵਾ ਰਹੇ ਨੇ, ਸਾਇਮ ਦੇ ਉੱਤੇ ਹੁੰਦੀ ਹੈ ਜਾਂ ਸ਼ਾਦਾਬ ਤੇ ਹੁੰਦੀ ਹੈ, ਉਸਮਾਨ ਤਾਰਿਕ ਤੇ ਹੁੰਦੀ ਹੈ, ਤੇ ਵਿੱਚ ਆ ਕੇ ਜਿਹੜਾ ਨਾ ਨਵਾਜ਼ ਜਿਹੜਾ ਨਾ ਵਿਕਟਾਂ ਲੈ ਜਾਂਦੇ। ਔਰ ਪਾਕਿਸਤਾਨ ਦੇਖੋ ਜਦੋਂ ਵਰਲਡ ਕੱਪ ਦੇ ਵਿੱਚ ਵੀ ਪਾਕਿਸਤਾਨ ਨੂੰ ਅਗਰ ਇਸ ਤਰ੍ਹਾਂ ਦੀ ਕੰਡੀਸ਼ਨ ਮਿਲ ਗਈ ਜਿਸ ਤਰ੍ਹਾਂ ਇਹ ਕਜ਼ਾਫੀ ਸਟੇਡੀਅਮ ਦੀ ਪਿਚ ਬਣੀ ਸੀ, ਤੇ ਫਿਰ ਪਾਕਿਸਤਾਨ ਦੀ ਜਿਹੜੀ ਟੀਮ ਹੈ ਨਾ ਉਹਨੂੰ ਫਿਰ ਸੈਮੀਫਾਈਨਲ ਔਰ ਮੈਨੂੰ ਲੱਗਦਾ ਹੈ ਕਿ ਫਿਰ ਫਾਈਨਲ ਜਾਂ ਫਿਰ ਵਰਲਡ ਕੱਪ ਜਿੱਤਣ ਤੋਂ ਵੀ ਕੋਈ ਨਹੀਂ ਰੋਕ ਸਕਦਾ ਅੰਟਿਲ ਔਰ ਅਨਲੈਸ ਸੈਮੀਫਾਈਨਲ ਜਾਂ ਫਾਈਨਲ ਦੇ ਵਿੱਚ ਇੰਡੀਆ ਨਾ ਆਵੇ। ਮਤਲਬ ਅਗਰ ਉਹਨਾਂ ਦੀ ਟੀਮ ਆਈ ਤੇ ਫਿਰ ਤਾਂ ਅਸੀਂ ਬਾਇਕਾਟ ਦੇ ਉੱਤੇ ਹਾਂ, ਫਿਰ ਤਾਂ ਅਸੀਂ ਫੋਰਫੀਟ ਕਰ ਦਾਂਗੇ ਟਰੋਫੀ। ਅਦਰਵਾਈਜ਼ ਪਾਕਿਸਤਾਨ ਦੀ ਜਿਹੜੀ ਟੀਮ ਹੈ, ਮੈਨੂੰ ਲੱਗਦਾ ਹੈ ਕਿ ਹੁਣ ਇਹ ਜਿਹੜੀ ਕੰਬੀਨੇਸ਼ਨ ਬਣਿਆ ਹੈ ਔਰ ਇਸ ਤਰ੍ਹਾਂ ਦੀ ਹੀ ਕੰਡੀਸ਼ਨ ਮਿਲੀਆਂ ਪਾਕਿਸਤਾਨ ਨੂੰ। ਅਗਰ ਫਲੈਟਰ ਕੰਡੀਸ਼ਨਸ ਨਾ ਮਿਲੀਆਂ, ਅਗਰ ਫਲੈਟਰ ਕੰਡੀਸ਼ਨ ਹੋਣਗੇ, ਫਿਰ ਪਾਕਿਸਤਾਨ ਦੀ ਜਿਹੜੀ ਬੱਲੇਬਾਜ਼ੀ ਹੈ ਨਾ ਉਹਦੇ ਵਿੱਚ ਮੈਨੂੰ ਹਜੇ ਵੀ ਜਿਹੜਾ ਨਾ ਕੁਝ ਚੀਜ਼ਾਂ ਲੱਗਦੀਆਂ ਜਿਸ ਤਰ੍ਹਾਂ ਬਾਬਰ ਦਾ ਫਲੋ ਉਸ ਤਰ੍ਹਾਂ ਦਾ ਨਹੀਂ ਹੈ, ਫਖਰ ਉਸਮਾਨ ਦੀ ਫਾਰਮ ਨਹੀਂ ਹੈ।